ਜਿਹੜੀ ਸੋਸ਼ਲ ਮੀਡੀਆ ਐਕਟੀਵਿਟੀ ਡੌਨ ਪਟੇਲ ਦੀ ਇਹ ਅਨਐਕਸੈਪਟੇਬਲ ਹੈ। ਡੌਨ ਪਟੇਲ ਇਜ਼ ਨੋ ਲੌਂਗਰ ਏ ਕੈਂਡੀਡੇਟ ਫॉर द ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ। ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਵੀ ਅਸੀਂ ਤਾਂ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਇਹ ਸਾਡੇ ਲਈ ਮੁੱਖ ਹੈ ਔਰ ਇਸ ਨੂੰ ਜਿਹੜਾ ਅਸੀਂ ਕੈਂਡੀਡੇਸੀ ਅਸੀਂ ਵਾਪਸ ਲੈ ਰਹੇ ਹਾਂ। ਇਹਦੀ ਤਾਂ ਯਾਰੀ ਰਹੀ ਹੈ ਉਹਨਾਂ ਦੇ ਨਾਲ ਕੌਂਸਲੇਟ ਜਨਰਲ ਔਰ ਦੂਜੇ ਜਿਹੜੇ ਇੱਥੋਂ ਕੱਢੇ ਨੇ। ਬਿਲਕੁਲ ਇਹ ਹੇਟ ਫੈਲਾਉਂਦਾ ਰਿਹਾ ਸੋਸ਼ਲ। ਉਹਨਾਂ ਨੇ ਪੋਸਟਾਂ ਕੱਢ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਭੇਜੀਆਂ ਪਾਰਟੀ ਲੀਡਰਾਂ ਨੂੰ ਕਿ ਵੀ ਇਹ ਤਾਂ ਕਹਿੰਦਾ ਸੀ ਕਿ ਵੀ ਇੱਥੋਂ ਕੱਢੋ ਖਾਲਿਸਤਾਨੀਆਂ ਨੂੰ, ਇਹਨਾਂ ਤੇ ਅੱਖ ਰੱਖੋ, ਜਿਹੜੀ ਜਾਣਕਾਰੀ ਆ ਕੌਂਸਲੇਟ ਤੱਕ ਪਹੁੰਚਾਓ। ਫਿਰ ਜਿਹੜੇ ਕਹਿੰਦੇ ਸੀ ਜੀ ਇਹਨਾਂ ਨੂੰ ਵਾਪਸ ਭੇਜੋ, ਮੋਦੀ ਇਹਨਾਂ ਦੀ ਟੇਕ ਕੇਅਰ ਕਰੇਗਾ, ਉਹਨਾਂ ਦੀਆਂ ਪੋਸਟ ਨੂੰ ਉਹ ਫਾਰਵਰਡ ਕਰਦਾ ਸੀ। ਜਦੋਂ ਈਵਨ ਇਹਦੀ ਕੌਂਸਲੇਟ ਜਨਰਲ ਦੀ ਔਰ ਦੂਸਰੇ ਦੀ ਸਿਧਾਰਥ ਨਾਥ ਦੀ ਆਲਰੇਡੀ 6 ਡਿਪਲੋਮੈਟਾਂ 'ਚ ਉਹਦਾ ਨਾਂ ਸ਼ਾਮਲ ਸੀ, ਉਸ ਤੋਂ ਬਾਅਦ ਵੀ ਇਹ ਉਹਦੇ ਨਾਲ ਸਟੇਜ ਵੀ ਸਾਂਝੀ ਕਰਦਾ ਰਿਹਾ ਔਰ ਇਹ ਸਾਰੇ ਦੇ ਚਲਦਿਆਂ ਉਹਨੂੰ ਪ੍ਰਮੋਟ ਵੀ ਕਰਦਾ ਰਿਹਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਸਿੱਖ ਲੋਬੀ ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ ਔਰ ਕੰਜ਼ਰਵੇਟਿਵ ਪਾਰਟੀ ਨੇ ਡੌਨ ਪਟੇਲ ਨਾਂ ਦੇ ਆਪਣੇ ਟੋਰਾਂਟੋ ਤੋਂ MP ਦੇ ਸੀਟ ਤੇ ਉਮੀਦਵਾਰ ਦੀ ਟਿਕਟ ਰੱਦ ਕਰ ਦਿੱਤੀ ਹੈ। ਔਰ ਯਾਦ ਰਹੇ ਡੌਨ ਪਟੇਲ RSS ਦਾ ਖਾਸ ਟਾਊਟ ਹੈ ਜਿਸ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸਿੱਖਾਂ ਦੇ ਖਿਲਾਫ ਬਹੁਤ ਨਫ਼ਰਤ ਫੈਲਾਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਕਿ ਸਿੱਖਾਂ ਨੂੰ ਜਿੱਥੇ ਪੋਲੀਟੀਕਲ ਸਿਸਟਮ ਦੇ ਵਿੱਚ ਉਹ ਹਰ ਪਾਰਟੀ ਦੇ ਜੋ ਜੇ ਵੀ ਉਹਨਾਂ ਦੀ ਵਿਚਾਰਧਾਰਾ ਇਨਵੋਲਵ ਹੋਣਾ ਚਾਹੀਦਾ, ਉੱਥੇ ਜਿਹੜੇ ਸਿੱਖ ਵਿਰੋਧੀ ਨੇ ਜਾਂ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ UK ਕਾਨੂੰਨ ਜਿਹੜੇ ਉਹਨਾਂ ਦੇ ਕਾਨੂੰਨ ਨੇ ਉਹਨਾਂ ਦੀ ਵਿਰੋਧਤਾ ਕਰਦੇ ਨੇ ਜਾਂ ਹੇਟ ਫੈਲਾਉਂਦੇ ਨੇ, ਨਫ਼ਰਤ ਫੈਲਾਉਂਦੇ ਨੇ, ਉਹਨਾਂ ਦੇ ਉੱਤੇ ਅੱਖ ਵੀ ਰੱਖਣੀ ਚਾਹੀਦੀ ਹੈ। ਉਹਨਾਂ ਦੀ ਜਿਹੜੀ ਵੀ ਕਾਰਗੁਜ਼ਾਰੀ ਹੈ ਉਹ ਸੋਸ਼ਲ ਮੀਡੀਆ ਹੋਏ ਜਾਂ ਅਦਰਵਾਈਜ਼ ਹੋਏ ਉਹਨੂੰ ਹਾਈਲਾਈਟ ਵੀ ਕਰਨਾ ਚਾਹੀਦਾ। ਬਿਲਕੁਲ। ਔਰ ਅਸੀਂ ਇਹ ਦੇਖਿਆ ਕਿ ਵੀ ਇਸ ਦੇ ਨਤੀਜੇ ਸਾਹਮਣੇ ਨੇ। ਹੁਣ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਜਿਹੜੇ ਪਾਰਲੀਮੈਂਟ ਕੈਨੇਡੀਅਨ ਦੇ ਲਈ ਚੋਣਾਂ ਹੋਣ ਜਾ ਰਹੀਆਂ ਨੇ, ਇਸ ਵੇਲੇ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਪਾਰਟੀ ਨੈਕ ਟੂ ਨੈਕ ਹੈ। ਇੱਕ ਸਟੇਜ ਦੇ ਉੱਤੇ ਬਿਲਕੁਲ ਲਿਬਰਲ ਦੀ ਹੋਪ ਨਹੀਂ ਸੀ। ਹੁਣ ਜਿਵੇਂ ਸਾਰੇ ਹਾਲਾਤ ਬਦਲੇ ਔਰ ਅਮਰੀਕਾ ਵੱਲੋਂ ਕੈਨੇਡਾ ਦੇ ਖਿਲਾਫ ਟੈਰਿਫ ਵਾਰ ਔਰ ਉਹਨਾਂ ਦਾ ਜਿਹੜਾ ਬੜਾ ਸਟਰੋਂਗ ਰਿਐਕਸ਼ਨ ਔਰ ਉਸ ਸਾਰੇ ਦੇ ਚਲਦੇ ਆ, ਕਿਉਂਕਿ ਇਹ ਸਾਡੇ ਲਈ ਇੱਕ ਸਿੱਖ ਨੁਕਤਾ ਨਿਗਾਹ ਤੋਂ ਵੀ ਔਰ ਐਜ਼ ਏ ਕੈਨੇਡੀਅਨ ਜਿਹੜੇ ਪੈਟਰੀਓਟਿਕ ਕੈਨੇਡੀਅਨ ਨੇ ਉਹਨਾਂ ਦੇ ਲਈ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਇੱਕ ਇੰਪੋਰਟੈਂਟ ਪਾਰਟ ਹੈ। ਔਰ ਆਲਰੇਡੀ ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਵੇਲੇ ਪਿਛਲੇ 2-2.5 ਸਾਲ ਦੇ ਵਿੱਚ ਜੇ ਅਸੀਂ ਦੇਖੀਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਨਾ ਸਿਰਫ ਗਰਮਾਇਆ, ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਿਆ, ਉਸ ਤੋਂ ਬਾਅਦ ਉਸ ਦਾ ਫਾਲ ਆਊਟ ਨਜ਼ਰ ਆਇਆ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਟਫ ਲਾਈਨ ਲਈ 6 ਡਿਪਲੋਮੈਟ ਬਾਹਰ ਕੱਢੇ। ਪਬਲਿਕ ਸੇਫਟੀ ਦੇ ਥੱਲੇ ਜਿਹੜੀ ਹੈ ਉਹ ਇਨਕੁਆਇਰੀ ਆਰਡਰ ਹੋਈ, 193 ਸਫੇ ਦੀ ਜਸਟਿਸ ਹੌਕ ਕਮਿਸ਼ਨ ਦੀ ਰਿਪੋਰਟ ਆਈ ਜਿਸ 'ਚੋਂ ਸਾਹਮਣੇ ਆਇਆ ਕਿ ਇਕੱਲਾ ਇਹੀ ਨਹੀਂ ਕਿ ਵੀ ਕੈਨੇਡਾ ਦੇ ਵਿੱਚ ਜਿਹੜਾ ਜੋ ਕਰ ਰਹੇ ਨੇ ਉਹ ਤਾਂ ਜਸਟਿਨ ਟਰੂਡੋ ਨੇ ਬਰੀਫ ਕੀਤਾ ਜਾਂ ਆਲਰੇਡੀ ਕ੍ਰਿਮੀਨਲ ਕੇਸਿਸ ਚੱਲ ਹੀ ਰਹੇ ਨੇ, ਲੇਕਿਨ ਜਸਟਿਸ ਹੌਕ ਕਮਿਸ਼ਨ ਜਿਨ੍ਹਾਂ ਦੀ ਲਿਮਿਟਿਡ ਰੈਫਰੈਂਸ ਸੀ ਕਿ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਇੰਡੀਆ ਨੇ ਅਲੋਂਗ ਵਿਦ ਚਾਈਨਾ ਔਰ ਦੂਸਰੇ ਉਹ ਇੰਟਰਫੀਅਰ ਕੀਤਾ ਲੀਡਰਸ਼ਿਪ ਦੀ ਚੋਣ ਦੇ ਵਿੱਚ ਵੀ। ਫਿਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਇੱਕ ਜ਼ਾਹਰ ਔਰ ਇਹਨੂੰ ਇਹ ਜਿਹੜੀ ਉਹਨਾਂ ਦੀ ਰਿਪੋਰਟਿੰਗ ਸੀ ਉਹ RCMP ਔਰ CSIS ਉਹਨਾਂ ਦੀਆਂ ਟੈਸਟੀਮਨੀਜ਼ 'ਤੇ ਸੀ। ਜਸਟਿਨ ਟਰੂਡੋ ਵੀ ਨੇ ਵੀ ਟੈਸਟੀਫਾਈ ਕੀਤਾ। ਹੁਣ ਜਦੋਂ ਸਿੱਖਾਂ ਨੇ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਸਿੱਖ ਫੈਡਰੇਸ਼ਨ ਕੈਨੇਡਾ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਇੰਡੀਪੈਂਡੈਂਟ ਸਿੱਖ ਐਕਟਿਵਿਸਟ ਨੇ ਵੀ ਆਪਣਾ ਪੂਰਾ ਫੋਕਸ ਰੱਖ ਕੇ ਕੰਮ ਸ਼ੁਰੂ ਕੀਤਾ ਹੈ ਤੇ ਅਸੀਂ ਦੇਖਿਆ ਵੀ ਇਸ ਪੀਰੀਅਡ 'ਚ ਵਿਦਨ ਲਿਬਰਲ ਪਾਰਟੀ 2 ਹਿੰਦੂਤਵੀ ਸੋਚ ਵਾਲੇ ਜਿਹੜੇ ਨੇ ਉਹਨਾਂ ਨੇ ਲੀਡਰਸ਼ਿਪ ਦੀ ਰੇਸ ਦੇ ਵਿੱਚ ਵੀ ਆਪਣਾ ਹੈਟ ਸੁੱਟਿਆ ਰਿੰਗ ਦੇ ਵਿੱਚ, ਜਿਨ੍ਹਾਂ ਦੇ ਵਿੱਚ ਰੂਬੀ ਢੱਲਾ ਔਰ ਚੰਦਰਾ ਆਰੀਆ। ਹੁਣ ਦੋਨਾਂ ਨੂੰ ਜਿਹੜਾ ਹੈ ਨਾ ਸਿਰਫ ਲੀਡਰਸ਼ਿਪ ਉਸ ਰੇਸ 'ਚੋਂ ਬਾਹਰ ਕੱਢਿਆ ਗਿਆ ਕਿ ਭਾਈ ਤੁਸੀਂ, ਔਰ ਉਹੀ ਸਾਹਮਣੇ ਆ ਗਿਆ ਵੀ
ਇੰਡੀਆ ਸਪਾਂਸਰਡ ਨੇ, ਲੇਕਿਨ ਈਵਨ ਚੰਦਰਾ ਆਰੀਆ ਤਾਂ ਆਪਣੀ ਸੀਟ ਵੀ ਗਵਾ ਬੈਠਾ। ਹੁਣ ਇਸੇ ਪੀਰੀਅਡ 'ਚ ਇੱਕ ਫੋਕਸ ਜਿਹੜਾ ਬਾਜ਼ ਪਬਲੀਕੇਸ਼ਨ ਨੇ ਔਰ ਸਿੱਖ ਫੈਡਰੇਸ਼ਨ ਨੇ ਡੌਨ ਪਟੇਲ ਦੇ ਉੱਤੇ ਰੱਖਿਆ ਸੀ। ਇਹ ਆਲਰੇਡੀ ਹੁਣ 28 ਤਰੀਕ ਨੂੰ ਵੋਟਾਂ ਪੈਣੀਆਂ ਨੇ। ਕੰਜ਼ਰਵੇਟਿਵ ਪਾਰਟੀ ਨੇ ਡੌਨ ਪਟੇਲ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਹੋਇਆ ਸੀ MP ਦਾ ਐਟੋਬੀਓਕ ਨਾਰਥ ਜਿਹੜੀ ਕਨਸਟੀਚੁਐਂਸੀ ਹੈ। ਹੁਣ ਜਿਹੜੀ ਇਹਦੇ ਖਿਲਾਫ ਡੌਨ ਪਟੇਲ ਦੇ ਖਿਲਾਫ ਜਿਹੜੀ ਲਾਈਨ ਸੀ ਕਿ ਭਾਈ ਇਹ ਤਾਂ ਇਹਦੀ ਤਾਂ ਯਾਰੀ ਰਹੀ ਹੈ ਉਹਨਾਂ ਦੇ ਨਾਲ, ਕੌਂਸਲੇਟ ਜਨਰਲ ਔਰ ਦੂਜੇ ਜਿਹੜੇ ਇੱਥੋਂ ਕੱਢੇ ਨੇ, ਬਿਲਕੁਲ ਇਹ ਹੇਟ ਫੈਲਾਉਂਦਾ ਰਿਹਾ ਸੋਸ਼ਲ। ਉਹਨਾਂ ਨੇ ਪੋਸਟਾਂ ਕੱਢ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਭੇਜੀਆਂ ਪਾਰਟੀ ਲੀਡਰਾਂ ਨੂੰ ਕਿ ਵੀ ਇਹ ਤਾਂ ਕਹਿੰਦਾ ਸੀ ਕਿ ਵੀ ਇੱਥੋਂ ਕੱਢੋ ਖਾਲਿਸਤਾਨੀਆਂ ਨੂੰ, ਇਹਨਾਂ ਤੇ ਅੱਖ ਰੱਖੋ, ਜਿਹੜੀ ਜਾਣਕਾਰੀ ਆ ਕੌਂਸਲੇਟ ਤੱਕ ਪਹੁੰਚਾਓ। ਫਿਰ ਜਿਹੜੇ ਕਹਿੰਦੇ ਸੀ ਜੀ ਇਹਨਾਂ ਨੂੰ ਵਾਪਸ ਭੇਜੋ, ਮੋਦੀ ਇਹਨਾਂ ਦੀ ਟੇਕ ਕੇਅਰ ਕਰੇਗਾ, ਉਹਨਾਂ ਦੀਆਂ ਪੋਸਟ ਨੂੰ ਉਹ ਫਾਰਵਰਡ ਕਰਦਾ ਸੀ। ਹੁਣ ਇਸ ਸਾਰੇ ਦੇ ਉੱਤੇ ਜਿਹੜੀ ਹੈ ਕਾਰਵਾਈ ਕਰਦੇ ਆ ਕੰਜ਼ਰਵੇਟਿਵ ਪਾਰਟੀ ਨੇ ਅੱਜ ਉਹਨਾਂ ਨੂੰ ਹੀ ਬਾਜ਼ ਨੂੰ ਉਹਨਾਂ ਨੇ ਜਦੋਂ ਕੀਤਾ ਉਹਨਾਂ ਨੇ ਇਹ ਇਨਕੁਆਇਰੀ ਤੋਂ ਬਾਅਦ ਕਿਹਾ ਕਿ ਤੁਸੀਂ ਜੋ ਸਾਨੂੰ ਭੇਜੀ ਹੈ ਜਿਹੜੀ ਸੋਸ਼ਲ ਮੀਡੀਆ ਐਕਟੀਵਿਟੀ ਡੌਨ ਪਟੇਲ ਦੀ, ਇਹ ਅਨਐਕਸੈਪਟੇਬਲ ਹੈ। ਦਿਸ ਸੋਸ਼ਲ ਮੀਡੀਆ activity is unacceptable. Don Patel is no longer a candidate for the Conservative Party of Canada. ਕਿ ਵੀ ਉਹਦੀ ਉਮੀਦਵਾਰੀ ਖਤਮ, ਉਹਨੂੰ ਅਸੀਂ ਉਮੀਦਵਾਰੀ ਤੋਂ ਹਟਾਇਆ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਜਿਸ ਕਿਸਮ ਦੀਆਂ ਸਟੇਟਮੈਂਟਸ ਨੂੰ ਇਹਨੇ ਡੌਨ ਪਟੇਲ ਨੇ ਐਂਡੋਰਸ ਕੀਤਾ ਐਂਡ ਐਂਡੋਰਸਿੰਗ ਸੱਚ ਅ ਸਟੇਟਮੈਂਟ ਇਜ਼ ਕਲੀਅਰਲੀ ਅਨਐਕਸੈਪਟੇਬਲ। The Conservative Party will always stand up for the safety and security of Canadians. The individual is no longer a candidate. ਇਹ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਵੀ ਅਸੀਂ ਤਾਂ ਕੈਨੇਡੀਅਨ ਸਿਟੀਜ਼ਨਸ ਦੀ ਸੇਫਟੀ ਸਿਕਿਉਰਿਟੀ ਇਹ ਸਾਡੇ ਲਈ ਮੁੱਖ ਹੈ ਔਰ ਇਸ ਨੂੰ ਜਿਹੜਾ ਅਸੀਂ ਇਸ MP ਦੀ ਜਿਹੜੀ ਹੈ ਸੀਟ ਤੋਂ ਇਹਦੀ ਕੈਂਡੀਡੇਸੀ ਅਸੀਂ ਵਾਪਸ ਲੈ ਰਹੇ ਹਾਂ। ਔਰ ਇਸ ਦੇ ਉੱਤੇ ਜਿਹੜੀ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਵੀ ਆਡਡ ਆਰਗੇਨਾਈਜੇਸ਼ਨਸ ਦੀਆਂ ਨੇ ਔਰ ਇਹ ਜਿਹੜੀ ਹੈ ਬਾਜ਼ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਇਹ ਆਪਣਾ ਕਿਹਾ ਕਿ ਵੀ ਅਪਡੇਟ ਉਹਨਾਂ ਨੇ ਦਿੱਤੀ ਹੈ ਕਿ ਵੀ ਜਦੋਂ ਕਿ ਇਹ ਕੈਨੇਡੀਅਨ ਤਿਆਰੀ ਕਰ ਰਹੇ ਨੇ ਇਲੈਕਸ਼ਨ 'ਚ ਵੋਟ ਪਾਉਣ ਲਈ ਔਰ ਇਹ ਪਟੇਲ ਦੀਆਂ ਪੋਸਟਾਂ ਕਰਕੇ ਜਿਹੜੀਆਂ ਇੰਡੀਅਨ ਸਰਵੇਲੈਂਸ ਜਿਹਦੇ 'ਚ ਉਹਨੇ ਪਟੇਲ ਨੇ ਉਹਨਾਂ ਪੋਸਟਾਂ ਦੇ ਨਾਲ ਪ੍ਰਮੋਟ ਉਹਨਾਂ ਨੂੰ ਕੀਤਾ ਜਿਹਦੇ 'ਚ ਇੰਡੀਅਨ ਸਰਵੇਲੈਂਸ ਆਫ ਸਿੱਖ ਕੈਨੇਡੀਅਨ ਸਪੋਰਟਿਵ ਆਫ ਖਾਲਿਸਤਾਨ ਮੂਵਮੈਂਟ ਸੀ, ਐਂਡੋਰਸਿੰਗ ਐਫਰਟ ਟੂ ਸ਼ੇਅਰ ਸੱਚ ਇਨਫੋਰਮੇਸ਼ਨ ਵਿਦ ਦ ਇੰਡੀਅਨ ਕੌਂਸੂਲੇਟ। ਉਹਨਾਂ ਨੂੰ ਕਹਿ ਰਿਹਾ ਵੀ ਇਹਨਾਂ ਤੇ ਅੱਖ ਰੱਖੋ ਔਰ ਉਹ ਇਨਫੋਰਮੇਸ਼ਨ ਇੰਡੀਅਨ ਕੌਂਸੂਲੇਟ ਨਾਲ ਸ਼ੇਅਰ ਕਰੋ। ਔਰ ਨਾਲ ਦੀ ਨਾਲ ਕਹਿ ਰਿਹਾ ਫਿਰ ਜਿਹੜਾ ਹੁਣ ਜਿਵੇਂ ਜਿਹੜੀਆਂ ਪੋਸਟਾਂ ਆਈਆਂ ਚੇਤਨ ਪਟੇਲ ਨੇ ਲਿਖਿਆ ਇਫ ਯੂ ਨੋ ਐਨੀ ਖਾਲਿਸਤਾਨੀ ਟਰਾਈ ਟੂ ਗੈਦਰ ਇਨਫੋਰਮੇਸ਼ਨ ਐਂਡ ਸੈਂਡ ਇਟ ਟੂ ਕੌਂਸੂਲੇਟ ਜਨਰਲ ਸੋ ਹੋਪਫੁਲੀ ਦੇ ਵਿਲ ਬੀ ਬੈਂਡ ਐਂਟਰਿੰਗ ਇੰਡੀਆ। ਕਿ ਵੀ ਇਹਨਾਂ ਤੋਂ ਜਾਣਕਾਰੀ ਲਓ, ਇਹਨਾਂ ਨੂੰ ਭੇਜੋ, ਇੰਡੀਆ ਦੇ ਉੱਤੇ ਪਾਬੰਦੀ ਲੱਗੇਗੀ। ਫਿਰ ਜਿਹੜਾ ਬਹੁਤ ਸਾਰੀਆਂ ਫੋਟੋਆਂ ਫਿਗਰ ਆਊਟ ਹੋਈਆਂ ਕਿ ਜਦੋਂ ਈਵਨ ਇਹਦੀ ਕੌਂਸੂਲੇਟ ਜਨਰਲ ਦੀ ਔਰ ਦੂਸਰੇ ਦੀ ਸਿਧਾਰਥ ਨਾਥ ਦੀ ਆਲਰੇਡੀ 6 ਡਿਪਲੋਮੈਟਾਂ 'ਚ ਉਹਦਾ ਨਾਂ ਸ਼ਾਮਲ ਸੀ, ਉਸ ਤੋਂ ਬਾਅਦ ਵੀ ਇਹ ਉਹਦੇ ਨਾਲ ਸਟੇਜ ਵੀ ਸਾਂਝੀ ਕਰਦਾ ਰਿਹਾ ਔਰ ਇਸ ਸਾਰੇ ਦੇ ਚਲਦਿਆਂ ਉਹਨੂੰ ਪ੍ਰਮੋਟ ਵੀ ਕਰਦਾ ਰਿਹਾ। ਪਟੇਲ ਦੀ ਜਿਹੜੀ ਉਹਨੇ ਫੋਟੋ ਸ਼ੇਅਰ ਕੀਤੀ 30 ਦਸੰਬਰ 2024 ਨੂੰ, ਉਸ ਤੋਂ ਬਾਅਦ ਜਦੋਂ ਕਿ ਆਲਰੇਡੀ ਉਹ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਦਾ ਉਮੀਦਵਾਰ ਬਣ ਚੁੱਕਾ ਸੀ। ਐਟੋਬੀਕੌਕ ਨਾਰਥ ਇਹ ਹਲਕਾ ਹੈ ਔਰ ਨਾਰਥ ਉਹ ਹੈ ਜਿਹਨੂੰ ਆਲਰੇਡੀ ਇੱਕ ਵਾਇਲੈਂਸ 'ਚ ਇਨਵੋਲਵ ਹੋਣ ਕਰਕੇ ਕੈਨੇਡਾ 'ਚੋਂ ਕੱਢਿਆ ਗਿਆ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਸ ਤੋਂ ਪਹਿਲਾਂ ਵੀ ਇੱਕ ਪੋਸਟ ਜਿਹੜੀ ਹੈ ਇਹਦੀ ਆਈ ਜਿਹੜੀ ਕਿ ਪ੍ਰਮੋਟ ਕਰਦੀ ਸੀ ਇਸ ਸਾਰੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਬਾਇਲੈਟਰਲ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਕੈਨੇਡਾ ਵਿਦ ਐਵਰ ਰੈਪਿਡਲੀ ਗਰੋਇੰਗ ਇੰਡੀਅਨ ਡਾਇਸਪੋਰਾ ਇਨ ਕੈਨੇਡਾ it is all of our duties and responsibilities to understand and spread mutual improvement for ongoing requirements of Indo-Canadians। ਫਿਰ ਉਦੋਂ ਥੈਂਕ ਯੂ ਕੀਤਾ ਹੋਇਆ ਸਿਧਾਰਥ ਨਾਥ ਦਾ। ਸੋ ਇਹ ਪ੍ਰੂਵ ਹੋਇਆ ਕਿ ਵੀ ਜਿਹੜੇ ਕੈਨੇਡੀਅਨ ਏਜੰਸੀਆਂ ਦੀ ਇਨਵੈਸਟੀਗੇਸ਼ਨ ਮੁਤਾਬਕ ਇਨਵੋਲਵ ਸੀ ਦਹਿਸ਼ਤਗਰਦੀ 'ਚ ਉਹਨਾਂ ਦੇ ਨਾਲ ਇਹਨੇ ਸਾਂਝਾਂ ਰੱਖੀਆਂ। ਫਿਰ ਜਿਵੇਂ ਜਗਦੀਪ ਪਟੇਲ ਨੇ ਜਿਹੜੀ ਪੋਸਟ ਕੀਤੀ ਔਰ ਇਹਨੇ ਪ੍ਰਮੋਟ ਕੀਤੀ, ਉਹਨੇ ਕਿਹਾ ਸ਼ੁੱਡ ਬੀ ਸਟਾਪ ਥੀਸ ਪੀਪਲ by Canadian government and deported to India, then PM Modi can take care of these nonsense people। ਕਿ ਇਹਨਾਂ ਨੂੰ ਮਾਰਕ ਕਰੋ, ਇਹਨਾਂ ਨੂੰ ਡਿਪੋਰਟ ਕਰਵਾਓ ਔਰ ਫਿਰ ਮੋਦੀ ਜਿਹੜਾ ਹੈ
ਇਹਨਾਂ ਨੂੰ ਇਹਨਾਂ ਦੀ ਟੇਕ ਕੇਅਰ ਕਰ ਲੇਗਾ। ਔਰ ਇਹ ਸਾਰੇ ਦੇ ਉੱਤੇ ਸਿੱਖ ਫੈਡਰੇਸ਼ਨ ਨੇ ਅਗੇਨ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਇਹ ਯਾਦ ਦਹਾਨੀ ਕਰਵਾਈ ਹੈ ਆਪਣੇ ਲੋਕਾਂ ਨੂੰ ਕਿ ਭਾਈ ਇਹ 28 ਅਪ੍ਰੈਲ ਬੜਾ ਇੰਪੋਰਟੈਂਟ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਲਗਭਗ 30 ਐਸੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਵੋਟ ਜਿੱਤ ਹਾਰ ਦਾ ਫੈਸਲਾ ਕਰਦੀ ਹੈ, ਉਹਦੇ 'ਚ ਜਿਹੜਾ ਉਹਨਾਂ ਨੇ ਕੁਐਸਚਨੇਅਰ ਅਸੀਂ ਆਲਰੇਡੀ ਡਿਸਕਸ ਕੀਤਾ ਹੋਇਆ ਬਿਲਕੁਲ ਕਿ ਵੀ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਕੀ ਪੋਜੀਸ਼ਨ ਹੈ। ਉਹਨਾਂ ਨੇ ਕਿਹਾ ਵੀ ਅਸੀਂ ਜਦੋਂ ਕਿ ਤਿਆਰੀ ਕਰ ਰਹੇ ਹਾਂ ਅਗੇਨ ਜਿਹੜਾ ਇਹ ਸਾਰੇ ਹਰ ਇੱਕ ਦਾ ਫਰਜ਼ ਬਣਦਾ ਕਿ ਵੀ ਤੁਸੀਂ ਉਹਨਾਂ ਨੂੰ ਜਵਾਬਦੇਹ ਬਣਾਓ। ਸੋ ਇਹ ਇੱਕ ਵੱਡੀ ਸਕਸੈਸ ਹੈ। ਰੂਬੀ ਟੱਲਾ, ਚੰਦਰਾ ਆਰੀਆ, ਦੂਜਿਆਂ ਤੋਂ ਬਾਅਦ ਡੌਨ ਪਟੇਲ ਨੂੰ ਬਾਹਰ ਕਢਾਉਣਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਸਾਡੀ ਸਟਰੈਂਥ ਹੀ ਇਸ ਗੱਲ 'ਚ ਹੈ ਕਿ ਵੀ ਇਹ 16 ਅਪ੍ਰੈਲ ਦੀ ਉਹਨਾਂ ਨੇ ਕਿਹਾ ਸਾਡੀ ਡੈਡਲਾਈਨ ਹੈ। 2025 ਦੇ ਜਿਹੜੇ ਕੈਂਡੀਡੇਟਸ ਨੂੰ ਕੁਐਸਚਨੇਅਰ ਦਿੱਤੇ ਹੋਏ ਨੇ ਤਾਂ ਕਿ ਹਰ ਕੈਂਡੀਡੇਟ ਇਹ ਦੱਸੇ, ਆਪਣੀ ਅਕਾਊਂਟੇਬਿਲਟੀ ਦੇ ਕਿ ਫੋਰਨ ਇੰਟਰਫੇਰੈਂਸ, ਸਿਵਲ ਲਿਬਰਟੀਜ਼ ਔਰ ਐਂਟੀ ਸਿੱਖ ਹੇਟ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਨਾਲ ਹੀ ਫੈਡਰੇਸ਼ਨ ਇਹ ਵੀ ਮੰਗ ਕਰਦੀ ਹੈ ਕਿ ਇੱਕ ਪੂਰੀ ਪਬਲਿਕ ਇਨਕੁਆਇਰੀ ਹੋਏ ਔਨ ਇੰਡੀਆਜ਼ ਕੋਵਰਟ ਆਪਰੇਸ਼ਨਸ ਇਨ ਕੈਨੇਡਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਨੇ ਨਤੀਜੇ। ਅਦਰਵਾਈਜ਼ ਇਹ ਸਮਝਦੇ ਸੀ ਕਿ ਜੀ ਸਿੱਖ ਤਾਂ ਐਵੇਂ ਅਨਪੜ੍ਹ ਟਰੱਕ ਡਰਾਈਵਰ ਨੇ, ਟੈਕਸੀ ਡਰਾਈਵਰ ਨੇ। ਰਾਮ ਜੇਠਮਲਾਨੀ ਨੇ ਇੱਕ ਵਾਰੀ ਜਦੋਂ 1999 'ਚ ਖਾਲਸਾ ਪੰਥ ਦੀ ਸਾਜਨਾ ਦਿਵਸ ਦਾ 300 ਸਾਲਾ ਸਮਾਗਮ ਸੀ ਤੇ BBC ਨੇ ਇੱਕ ਪੂਰੀ ਸੀਰੀਜ਼ ਕੀਤੀ ਸਾਰੇ ਖਾਲਸਾ ਹਿਸਟਰੀ ਤੇ ਮੈਨੂੰ ਵੀ ਉਹਨਾਂ ਦੀ ਟੀਮ ਆਈ ਇੱਥੇ ਇੰਟਰਵਿਊ ਕੀਤਾ। ਪਰ ਮੇਰਾ ਇੰਟਰਵਿਊ ਪਲੇ ਵੀ ਕੀਤਾ ਉਹਨਾਂ ਨੇ, ਉਹਨਾਂ ਦੀ ਆਡੀਓ ਸਰਵਿਸ ਸੀ ਜਿਹੜਾ ਵੀਡੀਓ ਨਹੀਂ ਜੀ ਉਹਦੇ ਤੇ ਰੇਡੀਓ ਤੇ ਮੇਰੇ ਤੋਂ ਬਾਅਦ ਰਾਮ ਜੇਠਮਲਾਨੀ ਨੂੰ ਵੀ ਇੰਟਰਵਿਊ ਕੀਤਾ ਹੋਇਆ ਸੀ ਤੇ ਰਾਮ ਜੇਠਮਲਾਨੀ ਨੇ ਬੜਾ ਜਿਹੜਾ ਹਲਕੇ ਫੁਲਕੇ ਅੰਦਾਜ਼ ਕਿਹਾ। ਉਹਨੇ ਕਿਹਾ ਹਾਂ ਬਾਹਰ ਹੈ ਐਕਟੀਵਿਟੀ, ਦੇ ਆਰ ਵੀਕਐਂਡ ਖਾਲਿਸਤਾਨੀਜ਼, ਕਹਿੰਦੇ ਹਫਤਾ ਕੰਮ ਕਰਦੇ ਨੇ ਔਰ ਕਹਿੰਦੇ ਉਹਨਾਂ ਦੇ ਲਈ ਇਹ ਰਿਕ੍ਰੀਏਸ਼ਨ ਹੈ। ਔਨ ਸੰਡੇ ਦੇ ਗੈਦਰ ਇਨ ਏ ਗੁਰਦੁਆਰਾ ਐਂਡ ਟਾਕ ਅਬਾਊਟ ਇਟ ਐਂਡ ਸ਼ਾਊਟ ਸਲੋਗਨਸ ਐਂਡ ਦੇ ਆਰ ਵੀਕਐਂਡ ਖਾਲਿਸਤਾਨੀਜ਼। ਉਹ ਮੈਨੂੰ ਵੀ ਬੜਾ ਚੁਭਿਆ ਔਰ ਉਹ ਬਹੁਤਿਆਂ ਨੇ ਵੀ ਕਿਹਾ। ਪਰ ਹੁਣ ਇਹਨਾਂ ਨੂੰ ਇਹ ਸਮਝ ਆ ਗਈ ਵੀ ਇਕੱਲੇ ਵੀਕਐਂਡ ਖਾਲਿਸਤਾਨੀ ਨਹੀਂ, ਹੁਣ ਸਾਨੂੰ ਪੈੜ ਨੱਪਣੀ ਵੀ ਆਉਂਦੀ ਹੈ। ਤੇ ਫਿਰ ਉਹ ਜਿਹੜਾ ਪੰਜਾਬ ਦਾ ਕਹਿੰਦੇ ਨੇ ਵੀ ਬੁਰੇ ਦੇ ਘਰ ਤੱਕ ਛੱਡ ਕੇ ਆਈਦਾ। ਹੁਣ ਇਹਨਾਂ ਨੂੰ ਰੂਬੀ ਢੱਲਾ ਨੂੰ ਵੀ ਸਮਝ ਆ ਗਈ, ਆ ਪਟੇਲ ਵੀ, ਡੌਨ, ਇਹਨੇ ਤਾਂ ਅਚਕਨ ਉਚਕਨ ਸਵਾਲ ਇਹ ਨਾ ਧੋਤੀ ਰਲਾਈ ਹੋਣੀ ਹੈ ਨਵੀਂ ਕਿ ਮੰਦਰ 'ਚ ਪੂਜਾ ਕਰਨੀ ਜਦੋਂ MP ਜਿੱਤ ਗਏ। ਤੇ ਇਹ ਤਾਂ ਜਿਹੜਾ ਇੱਕ ਇੱਕ ਕਰਕੇ ਜਿਹੜੇ ਨੇ ਉਹ ਜਿਵੇਂ ਉਹ ਝੋਨੇ 'ਚੋਂ ਨਦੀਨ ਕੱਢ ਕੇ ਬਾਹਰ ਸੁੱਟੀ ਦਾ ਇਵੇਂ ਕਰ ਰਹੇ ਨੇ ਔਰ ਕਟਸੀ ਖਾਲਸਾ ਪੰਥ। ਸੋ ਇਹ ਹੈ ਕਿ ਵੀ ਜਿਹੜਾ ਝੁੱਕ ਕੇ ਆਇਆ ਉਹਨੂੰ ਦੇਗ, ਜਿਹੜਾ ਚੜ੍ਹ ਕੇ ਆਇਆ ਉਹਨੂੰ ਤੇਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣਾ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।